ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਐਂਡ ਵਾਲੇ ਸੈਗਮੈਂਟ ਦੇ ਵਿੱਚ ਪਹੁੰਚ ਚੁੱਕੇ ਹਾਂ। ਸੋ ਇਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੀ ਟਰੰਪ ਸਰਕਾਰ ਨੇ ਜਾਂਦੇ ਵੀ ਭਾਰਤ ਦਾ ਜਿਹੜਾ ਪਿਆਰ ਹੈ ਉਹ ਨਹੀਂ ਛੱਡਿਆ। ਅਮਰੀਕਾ ਦੇ ਧਾਰਮਿਕ ਆਜ਼ਾਦੀ ਨਾਲ ਸੰਬੰਧਿਤ ਜਿਹੜੇ ਕਮਿਸ਼ਨ US ਸਰਫ ਨੇ CAA ਕਾਨੂੰਨ ਕਰਕੇ ਭਾਰਤ ਨੂੰ ਖਾਸ ਵਾਚ ਲਿਸਟ ਵਿੱਚ ਰੱਖਣ ਦੀ ਜਿਹੜੀ ਹੈ ਸਿਫਾਰਿਸ਼ ਕੀਤੀ ਹੈ, ਪਰ ਅਮਰੀਕਨ ਸਰਕਾਰ ਨੇ ਭਾਰਤ ਨੂੰ ਇਸ ਲਿਸਟ ਚੋਂ ਬਾਹਰ ਹੀ ਰੱਖਿਆ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਔਰ ਗੁਰਬਾਣੀ ਵਿਚਾਰਾਂ ਦੀ ਜਿਹੜੀ ਸਾਂਝ ਹੈ ਉਹ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਅਸੀਂ ਬਹੁਤ ਵਾਰ ਇਹ ਗੱਲ ਦੇਖ ਰਹੇ ਹਾਂ ਕਿ ਸਾਡੇ ਪ੍ਰੋਗਰਾਮਾਂ 'ਚ ਟੈਕਨੀਕਲ ਵਿਘਨ ਪੈਂਦੇ ਨੇ। ਸਾਡੇ ਦਰਸ਼ਕਾਂ ਨੂੰ ਵੀ ਨਿਰਾਸ਼ਤਾ ਹੁੰਦੀ ਹੈ, ਕੁਝ ਚੀਜ਼ਾਂ ਤੇ ਸਾਡਾ ਕੰਟਰੋਲ ਨਹੀਂ ਹੈ। ਅਸੀਂ ਮਾਫੀ ਚਾਹੁੰਦੇ ਹਾਂ ਕਿਉਂਕਿ ਤੁਹਾਨੂੰ ਜਦੋਂ ਲਾਈਵ ਪ੍ਰੋਗਰਾਮ ਹੁੰਦੇ ਨੇ ਸਾਨੂੰ ਵੀ ਇਸ ਗੱਲ ਦੇ ਉੱਤੇ ਜਿਹੜਾ ਮਾਣ ਹੁੰਦਾ ਹੈ ਕਿ ਸਾਡੇ ਦਰਸ਼ਕ ਨਾਲ ਦੀ ਨਾਲ ਮੈਸੇਜ ਲਿਖ ਰਹੇ ਹੁੰਦੇ ਨੇ। ਉਹ ਸਾਡੇ ਲਈ ਸਬਕ ਵੀ ਹੁੰਦਾ ਹੈ, ਕੁਝ ਮਾਮਲਿਆਂ 'ਚ ਇੰਸਪੀਰੇਸ਼ਨ ਵੀ ਹੁੰਦੀ ਹੈ। ਪਰ ਇਹ ਜਿਹੜੇ ਟੈਕਨੀਕਲ ਪਾਰਟ ਹੈ ਔਰ ਹੁਣ ਦੁਸ਼ਮਣ ਵੀ ਚਾਰ ਚਫੇਰੇ ਨੇ, ਕੌਣ ਕੀ ਕਰ ਰਿਹਾ ਹੈ ਕਿਸੇ ਤੇ ਬਹੁਤਾ ਸਾਡਾ ਕੰਟਰੋਲ ਨਹੀਂ ਹੈ। ਗੱਲ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦੀ ਰਿਪੋਰਟ ਤੋਂ ਸ਼ੁਰੂ ਕਰਦੇ ਹਾਂ ਕਿ ਕਿਵੇਂ ਭਾਰਤ ਦੇ ਵਿੱਚ ਜੋ ਅਕਲੀਅਤਾਂ ਦੇ ਨਾਲ ਕਸ਼ਮੀਰ ਦੇ ਮੁੱਦੇ ਤੇ 5 ਅਗਸਤ 2019 ਨੂੰ ਔਰ ਫਿਰ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਥੱਲੇ ਜੋ ਵਰਤਾਰਾ ਇਸ ਮੋਦੀ ਰਜੀਮ ਨੇ ਕੀਤਾ, ਇਸ ਗੱਲ ਨੂੰ ਅਸੀਂ ਐਪਰੀਸ਼ੀਏਟ ਕਰਦੇ ਹਾਂ ਕਿ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम US ਸਰਫ ਜਿਹਨੂੰ ਕਿਹਾ ਜਾਂਦਾ ਹੈ, ਉਹਨਾਂ ਨੇ ਪ੍ਰੋਪਰਲੀ ਆਪਣੀ ਜਿਹੜੀ ਹੈ ਰਿਪੋਰਟ ਦੇ ਵਿੱਚ ਰਿਕਮੈਂਡ ਕੀਤਾ ਹੈ ਕਿ ਭਾਰਤ ਨੂੰ ਹਿਊਮਨ ਰਾਈਟਸ ਦੇ ਮੁੱਦੇ ਦੇ ਉੱਤੇ ਕੰਟਰੀ ਆਫ ਕੰਸਰਨ COC ਜਿਹਨੂੰ ਕਹਿੰਦੇ ਨੇ ਉਹ ਉਸ ਲਿਸਟ ਦੇ ਵਿੱਚ ਦਾਖਲ ਕੀਤਾ ਜਾਏ। ਉਹਨੂੰ ਵਾਚ ਲਿਸਟ ਕਹਿ ਦਿੰਦੇ ਨੇ ਆਮ ਜ਼ਬਾਨ 'ਚ। ਇਹਦਾ ਮਤਲਬ ਹੈ ਕਿ ਵਰਸਟ ਵਾਇਓਲੇਟਰ ਹੈ ਹਿਊਮਨ ਰਾਈਟਸ ਦਾ। ਔਰ ਇਹ ਬਹੁਤ ਵੱਡੀ ਗੱਲ ਸੀ ਕਿ ਪਹਿਲੀ ਵਾਰ ਸੀ ਇਸ ਸਾਰੇ ਪੀਰੀਅਡ ਦੇ ਵਿੱਚ ਜਦੋਂ ਦਾ US ਸਰਫ ਬਣਿਆ। ਇਸ ਗੱਲ ਦਾ ਧਿਆਨ ਰਹੇ ਕਿ ਇਹ US ਸਰਫ ਦੀ ਰਿਪੋਰਟ ਹੀ ਸੀ 2002 ਦੇ ਜੋ ਗੁਜਰਾਤ ਦੇ ਵਿੱਚ ਮੁਸਲਮਾਨਾਂ ਦੀ ਨਸਲਕੁਸ਼ੀ ਕੀਤੀ ਕਿ ਭਾਈ ਇਹ ਬੰਦਾ ਜਿਹੜਾ ਹੈ ਇਹ ਅਮਰੀਕਾ ਦੀ ਧਰਤੀ ਤੇ ਨਹੀਂ ਆਉਣਾ ਚਾਹੀਦਾ। ਸੋ ਜਿਹੜਾ 12 ਸਾਲ ਮੋਦੀ ਦੇ ਅਮਰੀਕਾ ਦਾਖਲੇ ਤੇ ਪਾਬੰਦੀ ਰਹੀ, ਇਹ US ਸਰਫ ਦੀ ਰਿਪੋਰਟ ਦੀ ਬਦੌਲਤ ਹੀ ਸੀ। ਸੋ ਸਾਨੂੰ ਲੱਗਾ ਕਿ ਵੀ ਇਹ ਜਿਹੜਾ ਇੰਡੀਆ ਨੂੰ ਕੰਟਰੀ ਆਫ ਕੰਸਰਨ ਜਾਂ ਵਾਚ ਲਿਸਟ ਦੇ ਵਿੱਚ ਰੱਖਣ ਦੀ ਰਿਕਮੈਂਡੇਸ਼ਨ ਹੈ, ਇਹ ਸਟੇਟ ਡਿਪਾਰਟਮੈਂਟ ਇਸ ਨੂੰ ਮੰਨੇਗਾ ਔਰ ਨਤੀਜੇ ਦੇ ਤੌਰ ਤੇ ਮੈਸੇਜ ਵੀ ਜਾਏਗਾ ਕਿ ਵੀ ਤੁਸੀਂ ਜੋ ਮਰਜ਼ੀ ਇਹ ਸਮਝੋ ਕਿ ਵੀ ਤੁਸੀਂ ਅਕਲੀਅਤਾਂ ਨਾਲ ਜੋ ਕਰ ਰਹੇ ਹੋ ਉਹਨੂੰ ਕੋਈ ਦੇਖ ਨਹੀਂ ਰਿਹਾ ਔਰ ਤੁਸੀਂ ਅਕਾਊਂਟੇਬਲ ਨਹੀਂ ਹੋ। ਇਹ ਜਿਹੜੀ ਮਿਥ ਹੈ ਇਹ ਟੁੱਟੇਗੀ। ਹਾਲਾਂਕਿ ਸਾਨੂੰ ਥੋੜਾ ਜਿਹਾ ਇਸ ਗੱਲ ਦਾ ਅਹਿਸਾਸ ਵੀ ਰਿਹਾ ਹਮੇਸ਼ਾ ਕਿ ਟਰੰਪ ਐਡਮਿਨਿਸਟ੍ਰੇਸ਼ਨ ਨੇ ਜਿਵੇਂ ਅੱਖਾਂ ਬੰਦ ਕਰਕੇ ਮੋਦੀ ਸਰਕਾਰ ਦੀ ਹਮਾਇਤ ਕੀਤੀ। ਕਸ਼ਮੀਰ ਦੇ ਮੁੱਦੇ ਦੇ ਉੱਤੇ ਟਰੰਪ ਇੱਕ ਪਾਸੇ ਸਮੋਕ ਸਕਰੀਨ ਕ੍ਰੀਏਟ ਕਰਕੇ ਇਮਰਾਨ ਖਾਨ ਸਾਹਿਬ ਨਾਲ ਮੁਲਾਕਾਤਾਂ 'ਚ ਕਹਿ ਰਿਹਾ ਸੀ ਜੀ ਮੈਂ ਵਿਚੋਲਗੀ ਲਈ ਤਿਆਰ ਹਾਂ ਔਰ ਮੋਦੀ ਦੇ ਨਾਲ ਮੁਲਾਕਾਤ ਹੋ ਕੇ ਮੈਂ ਜਿਹੜਾ ਮੀਡੀਏਸ਼ਨ ਕਰਵਾ ਦਿੰਦਾ। ਲੇਕਿਨ ਜਦੋਂ 5 ਅਗਸਤ 2019 ਨੂੰ ਕਸ਼ਮੀਰ ਨੂੰ ਉਹਦਾ ਸੂਬੇ ਦੇ ਤੌਰ ਤੇ ਵਜੂਦ ਮਿਟਾ ਦਿੱਤਾ ਗਿਆ ਤੇ ਇਸ ਤੋਂ ਬਾਅਦ ਕੋਈ ਅਮਰੀਕਾ ਦਾ ਰਿਐਕਸ਼ਨ ਇਸ ਦੇ ਉੱਤੇ ਨਹੀਂ ਆਇਆ, ਨਾ ਹੀ ਕੋਈ ਡਾਂਟ ਡਪਟ ਤਾਂ ਕੀ ਕਰਨੀ ਸੀ। ਈਵਨ ਇਸ ਨੂੰ ਘੋਲ ਕੇ ਹੀ ਪੀ ਗਏ ਇਸ ਕਿ ਭਈ ਜਿਵੇਂ ਸਭ ਠੀਕ ਹੋਇਆ। ਹਾਲਾਂ ਕਾਂਗਰੈਸ਼ਨਲ ਬਰੀਫਿੰਗਸ ਇੰਡੀਵਿਜੂਅਲ ਬਿਆਨਬਾਜ਼ੀਆਂ ਆਈਆਂ ਪਰ ਇਹਨੇ ਮੌਨ ਵੱਟ ਲਿਆ ਜਿਹੜਾ ਕਿ ਵਿਚੋਲਗੀ ਕਰਨ ਦੇ ਲਈ ਤਿਆਰ ਸੀ। ਔਰ ਫਿਰ ਅਸੀਂ ਦੇਖਦੇ ਹਾਂ ਕਿ ਇਹਦੇ ਬਾਵਜੂਦ ਕਿ COVID-19 ਸਪਰੈਡ ਹੋ ਰਿਹਾ ਸੀ, ਇਹ ਹੁਣ ਉਹਦਾ ਸਿਲਾ ਮੋੜਨਾ ਚਾਹੁੰਦਾ ਸੀ ਕਿ ਹਿਊਸਟਨ 'ਚ ਆ ਕੇ ਇਹਦੀ ਬਾਂਹ ਫੜ ਕੇ ਅਬ ਕੀ ਬਾਰ ਫਿਰ ਟਰੰਪ ਸਰਕਾਰ ਕੀਤਾ। ਇਹ ਅਹਿਮਦਾਬਾਦ ਗਿਆ ਔਰ ਕਿਵੇਂ ਉਹ ਇਹ ਪੀਰੀਅਡ ਸੀ ਜਦੋਂ ਕਿ ਦਿੱਲੀ ਔਰ ਦੂਸਰੇ 'ਚ ਜਿਹੜਾ ਮੁਸਲਮਾਨਾਂ ਦੇ ਖਿਲਾਫ ਵਾਇਲੈਂਸ ਜਿਹਦੇ 70 ਤੋਂ ਜ਼ਿਆਦਾ ਮੁਸਲਮਾਨ ਮਾਰੇ ਗਏ ਔਰ ਜਿਹੜੀ ਕਰੋੜਾਂ ਦੀ ਜਾਇਦਾਦ ਤਬਾਹ ਕੀਤੀ ਗਈ ਔਰ ਇਹ ਦਿੱਲੀ ਦੇ ਵਿੱਚ ਬੈਠਾ ਸੀ, ਉਸ ਰਾਤ ਡਿਨਰ ਕਰ ਰਿਹਾ ਸੀ। ਇਹ ਆਪਣੇ ਆਪ ਦੇ ਵਿੱਚ ਉਹਨਾਂ ਦੀ ਜਿਹੜੀ ਇਕੱਲੀ ਦਿਲਵਦੀ ਨਹੀਂ ਸੀ, ਦੁਨੀਆ ਨੂੰ ਦਿਖਾਉਣ ਦਾ ਸੀ ਕਿ ਆ ਅਮਰੀਕਾ ਦਾ ਪ੍ਰਧਾਨ ਸਾਡੇ ਕੋਲ ਹੈ ਫਿਰ ਵੀ ਅਸੀਂ ਇਸ ਅਕਲੀਅਤ ਨੂੰ ਜਿਹੜਾ ਇਹ ਮਾਫ ਨਹੀਂ ਕੀਤਾ ਹੈ ਔਰ ਇਹਨਾਂ ਨੂੰ ਅਸੀਂ ਝੰਬ ਸਕਦੇ ਹਾਂ। ਉਹਦਾ ਮਤਲਬ ਇਹ ਹੈ ਕਿ ਵੀ ਤੁਸੀਂ ਜੇ ਵੱਡਾ ਚੌਧਰੀ ਤੁਹਾਡੇ ਨਾਲ ਹੈ ਫਿਰ ਤੁਹਾਨੂੰ ਕਿਸੇ ਹੋਰ ਨਿੱਕੇ ਮੋਟੇ ਕੋਤਵਾਲ ਜਾਂ ਥਾਣੇਦਾਰ ਨੇ ਕੀ ਕਹਿਣਾ। ਉਹ ਇਹੀ ਉਹਨਾਂ ਨੇ ਇੰਜੀਨੀਅਰ ਇਸ ਢੰਗ ਨਾਲ ਪਲਾਨ ਕੀਤਾ ਕਿ ਵੀ ਉਹਨਾਂ ਨੇ ਇਹ ਉਹਦੀ ਪ੍ਰੈਜ਼ੈਂਸ ਦੇ ਵਿੱਚ ਕੀਤਾ। ਔਰ ਹੁਣ ਜਿਹੜੀ ਅੱਜ ਦੀ ਇੱਕ ਮੇਨ ਖਬਰ ਕਿ ਵੀ ਕਿਵੇਂ ਇਸ ਸਾਰੇ ਚੋਂ ਇੰਡੀਆ ਜਿਹੜਾ
ਉਹ ਬਚ ਕੇ ਨਿਕਲ ਗਿਆ ਔਰ ਉਹਨਾਂ ਦਾ ਜਿਹੜਾ ਇਸ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦਾ ਐਂਬੈਸਡਰ ਹੈ, ਐਂਬੈਸਡਰ ਐਟ ਲਾਰਜ ਮਿਸਟਰ ਬਰਾਊਨ, ਸੈਮ ਬਰਾਊਨ, ਉਹਨੇ ਇਹ ਅੱਜ ਇਹ ਕਿਹਾ ਕਿ ਵੀ ਇਹ ਜਿਹੜਾ US ਸੈਕਟਰੀ ਆਫ ਸਟੇਟ ਮਾਈਕ ਪੋਂਪੀਓ ਨੇ ਇੰਟਰਵੀਨ ਕੀਤਾ ਔਰ ਉਹਦੇ ਥੱਲੇ ਉਹਨਾਂ ਨੇ ਕਿਹਾ ਜੀ ਅਸੀਂ ਹਾਲ ਦੀ ਘੜੀ ਇੰਡੀਆ ਨੂੰ ਵਾਚ ਲਿਸਟ ਦੇ ਵਿੱਚ ਨਹੀਂ ਰੱਖ ਰਹੇ ਕਿਉਂਕਿ ਅਸੀਂ ਇਹ ਸਮਝਦੇ ਹਾਂ ਦਾ ਕਿ ਵੀ ਇਹ ਠੀਕ ਹੈ ਕਿ ਉਹਨਾਂ ਨੇ US ਸਰਫ ਨੇ ਕਿਹਾ ਸੀ ਕਿ ਇੰਡੀਆ ਵੀ ਪੁੱਟ ਔਨ CPC ਲਿਸਟ ਬਿਕੋਜ਼ ਆਫ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ। ਬ੍ਰਾਊਨਬੈਕ ਨੇ ਸੈਨੇਟਰ ਬ੍ਰਾਊਨਬੈਕ ਨੇ ਕਿਹਾ ਕਿ ਵੀ ਅਸੀਂ ਇਹ ਪ੍ਰਾਈਵੇਟਲੀ ਤਾਂ ਇੰਡੀਅਨ ਗਵਰਨਮੈਂਟ ਨਾਲ ਹਾਈ ਲੈਵਲ ਤੇ ਡਿਸਕਸ ਕੀਤਾ ਔਰ ਅਸੀਂ ਇਸ ਨੂੰ ਕਰਦੇ ਰਵਾਂਗੇ, ਪਰ ਐਜ਼ ਆਈ ਸੈਡ he raised it at highest level but just decided at this point in time not to place them on a country of particular concern or a special watch list। ਉਹਨਾਂ ਨੇ ਜਿਹੜਾ ਰਿਲੀਜੀਅਸ ਫਰੀडम ਹੁਣ ਇਹ ਕਾਹਦੇ ਕਮਿਸ਼ਨ ਬਣਾਏ ਹੋਏ ਨੇ ਜਾਂ ਇਹ ਐਂਬੈਸਡਰ ਸੈਮ ਬਰੌਕ ਦੇ ਨਾਲ ਮੈਨੂੰ ਮਿਲਣ ਦਾ ਮੌਕਾ ਵੀ ਮਿਲਿਆ, ਅਸੀਂ ਡੈਲੀਗੇਸ਼ਨ ਲੈ ਕੇ ਮਿਲੇ ਔਰ ਦੱਸਿਆ ਕਿ ਵੀ ਕੀ ਚੱਲ ਰਿਹਾ ਔਰ ਜਿਵੇਂ ਮੈਂ ਕਿਹਾ ਵੀ US ਸਰਫ ਨੇ ਤਾਂ ਜਿਹੜਾ ਉਹ ਆਪਣਾ ਕੰਮ ਕਰ ਦਿੱਤਾ ਹੈ, ਉਹਨਾਂ ਨੇ ਤਾਂ ਬਿਲਕੁਲ ਜੈਨੂਇਨ ਰਿਪੋਰਟ ਦਿੱਤੀ ਪਰ ਇਹਨਾਂ ਨੇ ਅਗੇਨ ਬੇਈਮਾਨੀ ਕੀਤੀ ਹੈ ਔਰ ਇਹ ਹਾਲਾਂਕਿ ਉਹਨੇ ਮੰਨਿਆ ਬ੍ਰਾਊਨਬੈਕ ਕੰਸੀਡਰਡ that in India some of the violence was carried out by the government but a lot of the actions are by the are not by the government। ਹੁਣ ਤੁਸੀਂ ਉਹਨੂੰ ਜੇ ਇਹ ਨਹੀਂ ਪਤਾ ਹੈ ਕਿ RSS ਹੀ ਰਨ ਕਰਦੀ ਹੈ ਹਕੂਮਤ ਨੂੰ, ਗਵਰਨਮੈਂਟ ਨੇ ਸਟੇਟ ਟੈਰਰ ਕੀ ਕੀਤਾ ਜਾਂ ਬਜਰੰਗ ਦਲ ਨੇ ਕੀਤਾ ਜਾਂ ਹਨੂਮਾਨ ਦਲ ਨੇ ਕੀਤਾ ਜਾਂ ਵਿਸ਼ਵ ਹਿੰਦੂ ਪਰਿਸ਼ਦ ਨੇ ਕੀਤਾ ਜਾਂ ਉਹਨਾਂ ਦੇ ਕਿਸੇ ਹੋਰ ਜਿਸ ਕਿਸਮ ਦੇ 72 ਆਊਟਫਿਟ RSS ਨੇ ਬਣਾਏ ਹੋਏ ਨੇ, ਹਰ ਵਾਰ ਇੱਕ ਡਿਫਰੈਂਟ ਨਾਂ ਯੂਜ਼ ਕਰਦੇ ਨੇ ਔਰ ਉਸ ਸਾਰੇ ਦੇ ਵਿੱਚ ਜਿਹੜਾ ਤੋੜਾ ਝਾੜਨ ਦੀ ਕੋਸ਼ਿਸ਼ ਕੀਤੀ ਗਈ ਉਹ ਚੀਨ ਦੇ ਉੱਤੇ ਔਰ ਪਾਕਿਸਤਾਨ ਦੇ ਉੱਤੇ, ਇਹ ਸਾਰਾ ਜਿਹੜਾ ਹੈ ਹਿਪੋਕ੍ਰੇਸੀ ਔਰ ਇਹੀ ਕਾਰਨ ਹੈ ਕਿ ਜਦੋਂ ਅਸੀਂ ਕੱਲ ਗੱਲ ਕਰਾਂਗੇ ਹਿਊਮਨ ਰਾਈਟਸ ਡੇ ਦੇ ਉੱਤੇ 72 ਸਾਲ ਦੀ ਹਿਸਟਰੀ ਕਿਵੇਂ ਹਿਊਮਨ ਰਾਈਟਸ ਦੀ ਹੈ, ਪਰ ਜੇ ਅੱਜ ਵੀ ਡੈਮੋਕ੍ਰੇਸੀ ਦੇ ਨਾਂ ਥੱਲੇ ਵੀ ਹਿਊਮਨ ਰਾਈਟਸ ਵਾਇਲੇਟ ਹੋ ਰਹੇ ਨੇ ਤੇ ਇਹਦਾ ਵੱਡਾ ਕਾਰਨ ਇਹੀ ਤਾਕਤਾਂ ਨੇ। ਇਹਨਾਂ ਨੇ ਜਿਹਨੂੰ ਕੁੱਟਣਾ ਹੁੰਦਾ ਉਦੋਂ ਹਿਊਮਨ ਰਾਈਟਸ ਦਾ ਡੰਡਾ ਔਰ ਝੰਡਾ ਕੱਢ ਲੈਂਦੇ ਨੇ ਕਿ ਚੀਨ ਨੂੰ ਕਿ ਜੀ ਹਾਂਗਕਾਂਗ 'ਚ ਕੀ ਕਰ ਰਿਹਾ ਹੈ, ਸਿਨਕਿਆਂਗ 'ਚ ਕੀ, ਚੀਨ ਤਾਂ ਹੈ ਹੀ ਕਮਿਊਨਿਸਟ ਕੰਟਰੀ, ਉਹਨਾਂ ਨੇ ਕਦੋਂ ਕਲੇਮ ਕੀਤਾ ਵੀ ਅਸੀਂ ਸਾਰਿਆਂ ਨੂੰ ਬਰਾਬਰ ਰੱਖਣਾ, ਉਹਨਾਂ ਦੀਆਂ ਤਾਂ ਆਪਣੀਆਂ ਨੀਤੀਆਂ ਨੇ। ਲੇਕਿਨ ਤੁਸੀਂ ਜਿਹੜੇ ਬਲੀਵ ਕਰਦੇ ਹੋ UN ਚਾਰਟਰ ਦੇ ਵਿੱਚ ਔਰ ਤੁਸੀਂ ਜਿਸ ਇੰਡੀਆ ਨੂੰ ਇੱਕ ਐਜ਼ ਏ ਡੈਮੋਕ੍ਰੇਸੀ ਰੈਕਗਨਾਈਜ਼ ਕਰਦੇ ਹੋ, ਤੁਸੀਂ ਜੇ ਉਹਨਾਂ ਨੂੰ ਆਫ ਦਾ ਹੁੱਕ ਕਰ ਦਿੰਦੇ ਹੋ, ਇਹਦੇ ਬਾਵਜੂਦ US ਸਰਫ ਕੋਈ ਐਮਨੈਸਟੀ ਇੰਟਰਨੈਸ਼ਨਲ ਵਰਗੀ ਸਿੰਪਲ ਆਰਗੇਨਾਈਜੇਸ਼ਨ ਨਹੀਂ ਹੈ, ਇਹ ਕਮਿਸ਼ਨ US ਕਾਂਗਰਸ ਦੇ ਉਸ ਮੈਂਡੇਟ ਨਾਲ ਹੋਣ ਚਾਹਿਆ ਔਰ ਉਹਦੀ ਸੈਮਾਈ ਗਵਰਨਮੈਂਟ ਹੈਸੀਅਤ ਹੈ ਔਰ ਈਵਨ US ਸਰਫ ਦੇ ਜਿਹੜੇ ਅਫੀਸ਼ੀਅਲ ਨੇ, ਉਹਨਾਂ ਦੇ ਕਮਿਸ਼ਨਰ ਨੇ, ਪਿਛਲੇ ਕਈ ਸਾਲਾਂ ਤੋਂ ਉਹਨਾਂ ਨੂੰ ਭਾਰਤ ਦਾ ਵੀਜ਼ਾ ਨਹੀਂ ਦਿੱਤਾ ਜਾਂਦਾ, ਉਹ ਜਾ ਕੇ ਉੱਥੇ ਪੜਤਾਲ ਕਰਨਾ ਚਾਹੁੰਦੇ ਨੇ ਔਰ ਉਹਨਾਂ ਦੀ ਰਿਪੋਰਟ ਬੜੀ ਸਪਸ਼ਟ ਸੀ ਕਿ ਭਾਈ ਇਹਨਾਂ ਨੂੰ ਕੰਟਰੀ ਆਫ ਕੰਸਰਨ ਬਣਾਓ, ਪਰ ਉਹਨਾਂ ਦਾ ਹੀ ਜਿਹੜਾ ਸੈਕਟਰੀ ਆਫ ਸਟੇਟ ਹੈ ਮਾਈਕ ਪੋਂਪੀਓ ਜਿਹੜਾ ਕਹਿ ਰਿਹਾ ਜੀ ਨਹੀਂ ਅਸੀਂ ਪ੍ਰਾਈਵੇਟਲੀ ਅੰਦਰ ਵੜ ਕੇ ਅਸੀਂ ਉਹਨਾਂ ਨੂੰ ਕਹਿ ਦੇਵਾਂਗੇ, ਪਰ ਅਸੀਂ ਨਹੀਂ, ਇਹਨਾਂ ਨੇ ਇਹ ਨੇ ਜੇ ਅਮਰੀਕਾ ਨੂੰ ਅਸੀਂ ਚੈਂਪੀਅਨ ਆਫ ਹਿਊਮਨ ਰਾਈਟਸ ਜਾਂ ਬੀਕਨ ਆਫ ਹੋਪ ਔਰ ਇਹਨੇ ਜਿਹੜੇ ਨੇ ਉਹ ਟਾਈਟਲਸ ਦੇ ਨਾਲ ਨਵਾਜਦੇ ਰਹੇ ਹੈ ਜਾਂ ਨਵਾਜਦੇ ਨੇ ਚੰਗੇ ਲੋਕ ਕਿ ਵੀ ਹੈ, ਤੇ ਮੈਂ ਸਮਝਦਾ ਵੀ ਇਹ ਅਮਰੀਕਾ ਨਹੀਂ ਜਿਹੜਾ ਹੈ ਉਹ ਹਿਊਮਨ ਰਾਈਟਸ ਦੀ ਗਰੇਵ ਬਣਾ ਦੇਣੀ ਹੈ। ਪਹਿਲਾਂ ਆਪ ਵੀ 9/11 ਤੋਂ ਬਾਅਦ ਜੋ ਗੁਆਟਾਨਾਮਾ ਬੇ 'ਚ ਇਹਨਾਂ ਨੇ ਕੀਤਾ, ਫਿਰ ਕਿਵੇਂ ਇੱਥੋਂ ਫੜ ਕੇ ਜਿਹੜੇ ਨੇ ਉਹਨਾਂ ਨੂੰ ਉਹਨਾਂ ਮੁਲਕਾਂ ਦੇ ਵਿੱਚ ਲਿਜਾ ਕੇ ਜਿੱਥੇ ਟਾਰਚਰ ਪਰਮਿਸਿਬਲ ਹੈ ਉਹਨਾਂ 'ਚ ਟਾਰਚਰ ਕਰਵਾਇਆ ਔਰ ਕਿਸ ਕਿਸਮ ਦਾ ਆਪ ਇਹਨਾਂ ਦੀਆਂ ਫੌਜਾਂ ਜਿਹੜੀਆਂ ਨੇ ਇਹ ਜੋ ਕਰਦੀਆਂ ਨੇ, ਇਸ ਲਈ ਇਹਨਾਂ ਨੇ ਕਦੇ ਵੀ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੂੰ ਮਾਨਤਾ ਨਹੀਂ ਦਿੱਤੀ ਔਰ ਟਰੰਪ ਨੇ ਤਾਂ ਯੂਨਾਈਟਿਡ ਨੇਸ਼ਨਸ ਔਰ ਹਿਊਮਨ ਰਾਈਟਸ ਉਹਨਾਂ ਸਾਰਿਆਂ ਦੀਆਂ ਧੱਜੀਆਂ ਉਡਾ ਦਿੱਤੀਆਂ। ਸੋ ਮੈਂ ਸਮਝਦਾ ਵੀ ਇਹ ਇਸ 'ਚ ਅਸੀਂ ਅਫਸੋਸ ਤੋਂ ਬਿਨਾਂ ਹੋਰ ਕੀ ਕਹਿ ਸਕਦੇ ਹਾਂ, ਕਿਉਂਕਿ ਇਹ ਜੇ ਅਮਰੀਕਾ ਵਰਗਾ ਮੁਲਕ ਇਸ ਰਸਤੇ ਤੇ ਤੁਰਿਆ ਹੋਇਆ ਤੇ ਫਿਰ ਜੇ ਬਾਕੀਆਂ ਨੂੰ ਕੌਣ ਕੀ ਕਹੇਗਾ, ਡਿਕਟੇਟਰਸ਼ਿਪਸ ਜਾਂ ਫੌਜੀ ਰੂਲ ਜਾਂ ਕਮਿਊਨਿਸਟ ਰੂਲਰਸ ਉਹ ਤਾਂ ਪਹਿਲਾਂ ਹੀ ਹਿਊਮਨ ਰਾਈਟਸ ਦਾ ਮਜ਼ਾਕ ਬਣਾਉਂਦੇ ਨੇ ਔਰ ਹੁਣ ਅਸੀਂ ਜਿਵੇਂ ਰੋਜ਼ਾਨਾ ਗੁਰਬਾਣੀ ਵਿਚਾਰ ਕਰਦੇ ਹਾਂ, ਅੱਜ ਵੀ ਅਸੀਂ 111 ਔਰ 112 ਨੰਬਰ ਸ਼ਲੋਕ ਕਬੀਰ ਸਾਹਿਬ ਦੇ ਉਹਨਾਂ ਨੂੰ ਅਸੀਂ ਵਿਚਾਰ ਅਧੀਨ ਲਿਆਵਾਂਗੇ ਔਰ
ਸਾਡੇ ਦਰਸ਼ਕਾਂ ਵੱਲੋਂ ਇਹ ਪਸੰਦ ਵੀ ਕੀਤਾ ਜਾਂਦਾ ਹੈ, ਖਾਸ ਤੌਰ ਤੇ ਸਾਡੇ ਪਾਕਿਸਤਾਨੀ ਭੈਣਾਂ ਭਰਾਵਾਂ ਵੱਲੋਂ ਵੀ, ਔਰ ਭਾਰਤ ਦੇ ਨਕਸ਼ੇ 'ਚ ਔਰ ਕਸ਼ਮੀਰ 'ਚ ਵੀ, ਭਾਰਤੀ ਕਬਜ਼ੇ ਵਾਲੇ ਕਸ਼ਮੀਰ 'ਚੋਂ ਵੀ ਸਾਡੇ ਕਾਫੀ ਵਿਊਅਰ ਨੇ, ਔਰ ਉਹਨਾਂ ਵੱਲੋਂ ਵੀ ਇਸ ਸੈਗਮੈਂਟ ਨੂੰ ਪਸੰਦ ਕੀਤਾ ਜਾਂਦਾ ਹੈ, ਕਿਉਂਕਿ ਇਹ ਸਾਡੀ ਰੂਹਾਨੀ ਸਾਂਝ ਵੱਲ ਵੀ ਜਿਹੜਾ ਹੈ ਉਹ ਇੱਕ ਸਮਝਦਾਰੀ ਪੈਦਾ ਕਰਦਾ ਹੈ ਕਿ ਕਿਵੇਂ ਵਹਾਦਤ ਦਾ ਕਨਸੈਪਟ, ਇੱਕ ਰੱਬ ਦਾ ਕਨਸੈਪਟ, ਔਰ ਜਿਹੜੇ ਜਿਹੜੇ ਰਸਤੇ ਇਬਾਦਤ, ਮੁਹੱਬਤ ਔਰ ਖਲਕਤ ਦੀ ਸੇਵਾ, ਇਹ ਸਾਡੀਆਂ ਸਾਂਝਾਂ ਨੇ, ਔਰ ਇਹਨਾਂ ਦੇ ਉੱਤੇ ਅਸੀਂ ਹਮੇਸ਼ਾ ਗੱਲ ਵੀ ਕਰਦੇ ਹਾਂ। ਔਰ ਪਹਿਲਾ ਸ਼ਲੋਕ ਹੈ, ਕਬੀਰ ਸੋਈ ਕੁਲ ਭਲੀ, ਜਾ ਕੁਲ ਹਰ ਕੋ ਦਾਸ, ਜੈ ਕੁਲ ਦਾਸ ਨਾ ਉਪਜੈ, ਸੋ ਕੁਲ ਢਾਕ ਪਲਾਸ। ਹੁਣ ਕਬੀਰ ਸਾਹਿਬ ਦਾ ਐਮਫੈਸਿਸ ਹੈ ਕਿ ਰੱਬ ਦੀ ਯਾਦ ਹਮੇਸ਼ਾ ਰਹੇ, ਔਰ ਇਨਸਾਨ ਉਹੀ ਹੈ ਜਿਸ ਦੀ ਜ਼ਿੰਦਗੀ ਦਾ ਮਰਕਜ਼, ਜ਼ਿੰਦਗੀ ਦਾ ਸੈਂਟਰ ਰੱਬ ਦੀ ਇਬਾਦਤ ਹੈ। ਔਰ ਜਿਸ ਕੁਲ ਦੇ ਵਿੱਚ, ਖਾਨਦਾਨ ਦੇ ਵਿੱਚ, ਜਿਸ ਟੱਬਰ ਦੇ ਵਿੱਚ ਰੱਬ ਦਾ ਪਿਆਰਾ ਹੁੰਦਾ ਹੈ, ਸਮਝੋ ਕਿ ਉਹ ਸਾਰੀ ਕੁਲ ਤਰ ਜਾਂਦੀ ਹੈ। ਹਾਲਾਂ ਸਾਡੇ ਕਾਮਨ ਮੈਨਸ ਲੈਂਗੁਏਜ ਹੁੰਦਾ ਸੀ ਕਿ ਭਾਈ ਜਿੱਥੇ ਰੱਬ ਦਾ ਨਾਂ ਜਪਣ ਵਾਲੇ ਨੇ, ਕਹਿੰਦੇ ਜੀ ਇਹਦੀਆਂ ਤੇ 21 ਕੁਲਾਂ ਤਰ ਗਈਆਂ। ਹੁਣ ਉਹ ਕੋਈ ਗਿਣ ਕੇ ਤਾਂ ਨਹੀਂ ਹੁੰਦੀਆਂ, ਪਰ ਮਤਲਬ ਇਹੀ ਹੈ ਕਿ ਉਹਦਾ ਪ੍ਰਭਾਵ ਹਾਲਾਂਕਿ ਬਹੁਤ ਵਾਰ ਹੁੰਦਾ ਤਾਂ ਦੀਵੇ ਥੱਲੇ ਹਨੇਰਾ ਹੀ ਹੈ, ਕਿ ਵੀ ਉਹਨਾਂ ਦੇ ਵਿੱਚ ਉਹ ਜਿਹਨੂੰ ਸਾਡੇ ਅਖਾਣ 'ਚ ਕਹਿੰਦੇ ਨੇ ਵੀ ਘਰ ਕਾ ਜੋਗੀ ਜੋਗੜਾ, ਬਾਹਰ ਕਾ ਜੋਗੀ ਸਿੱਧ। ਕੁਲਾਂ ਦਾ ਪਤਾ ਨਹੀਂ ਜਿਹੜਾ ਉਹ ਉਹਨਾਂ ਨੂੰ ਕਿੰਨੀ ਕੁ ਸਮਝ ਆਉਂਦੀ ਹੈ, ਲੇਕਿਨ ਇਸ ਕੋਈ ਸ਼ੱਕ ਨਹੀਂ ਹੈ ਕਿ ਕਬੀਰ ਸਾਹਿਬ ਕਹਿੰਦੇ ਨੇ ਕਿ ਭਾਈ ਉਹ ਖਾਨਦਾਨ, ਉਹ ਟੱਬਰ, ਉਹ ਪਰਿਵਾਰ ਭਲਾ। ਕਬੀਰ ਸੋਈ ਕੁਲ ਭਲੀ, ਜਾ ਕੁਲ ਹਰ ਕੋ ਦਾਸ, ਕਿ ਜਿਸ ਕੁਲ ਦੇ ਵਿੱਚ ਕੋਈ ਰੱਬ ਦਾ ਪਿਆਰਾ, ਰੱਬ ਦਾ ਜਿਹੜਾ ਚਾਕਰ ਉਹ ਪੈਦਾ ਹੋਏ, ਜਹ ਕੁਲ ਦਾਸ ਨਾ ਉਪਜੈ, ਸੋ ਕੁਲ ਢਾਕ ਪਲਾਸ। ਹੁਣ ਢਾਕ ਪਲਾਸ ਹੁੰਦਾ ਹੈ ਜਿਹੜਾ ਯੂਜ਼ਲੈਸ ਵੀਡਸ ਹੁੰਦੀਆਂ ਨੇ, ਘਾਹ, ਔਰ ਜਿਹੜਾ ਕਿਸੇ ਕੰਮ ਨਹੀਂ ਆਉਂਦਾ, ਬਿਲਕੁਲ ਨੇਫਲ ਹੁੰਦਾ ਹੈ ਜਿਹੜੀ ਚੀਜ਼, ਕਿ ਵੀ ਜਿੱਥੇ ਤਾਂ ਰੱਬ ਦਾ ਪਿਆਰਾ ਆ ਗਿਆ ਉਹ ਸਮਝੋ ਕੁਲ ਧਨ ਧਨ ਹੈ, ਤੇ ਜਿਹਦੇ 'ਚ ਨਹੀਂ ਹੈ ਉਹ ਸਮਝੋ ਵੀ ਐਵੇਂ ਘਾਹ ਫੂਸ ਹੈ। ਇਹ ਇਸ ਦਾ ਭਾਵ ਹੈ। ਔਰ ਦੂਸਰਾ ਸ਼ਲੋਕ ਹੈ, ਕਬੀਰ ਹੈ ਗਏ ਬਾਹਨ ਸਗਨ ਕਨ, ਲਾਖ ਤਜਾ ਫਹਿਰਾਏ, ਇਹਾ ਸੁਖ ਤੇ ਭਿਖਾ ਭਲੀ, ਜੋ ਹਰ ਸਿਮਰਤ ਦਿਨ ਜਾਏ। ਹੁਣ ਦੋ ਚੀਜ਼ਾਂ ਦਾ ਕੰਪੈਰੀਜ਼ਨ ਹੈ। ਬਾਦਸ਼ਾਹਤ, ਹੁਣ ਉਹਨਾਂ ਜ਼ਮਾਨਿਆਂ 'ਚ ਬਾਦਸ਼ਾਹਾਂ ਦੀ ਦੌਲਤ ਕੀ ਹੁੰਦੀ ਸੀ? ਇੱਕ ਤਾਂ ਹੀਰੇ ਮੋਤੀ ਜਵਾਹਰਾਤ, ਉਹ ਤਾਂ ਉਹਨਾਂ ਦੇ ਤੋਸ਼ੇਖਾਨੇ 'ਚ ਭਰੇ ਹੁੰਦੇ ਸੀ, ਪਰ ਜਿਹੜਾ ਦਿਖਾਵਾ ਸੀ ਬਾਹਰ, ਉਹਨਾਂ ਦੇ ਵਿੱਚ ਹਾਥੀ, ਘੋੜੇ ਔਰ ਵੱਡੇ ਵੱਡੇ ਝੰਡੇ ਝੂਲਦੇ। ਔਰ ਉਹਦੇ ਤੋਂ ਉਹਨਾਂ ਦੇ ਦੂਸਰਾ ਜਿਹੜਾ ਆਮ ਜਿਹੜਾ ਰੱਬ ਦੇ ਰਸਤੇ ਤੁਰਿਆ ਫਕੀਰ ਹੈ, ਉਹਦੇ ਕੋਲ ਕੀ ਹੈ? ਉਸ ਤਾਂ ਜਿਹੜਾ ਉਹ ਦੋ ਵੇਲੇ ਦੀ ਰੋਟੀ ਵੀ ਜੇ ਉਹਨੂੰ ਨਹੀਂ ਨਸੀਬ ਹੁੰਦੀ, ਉਹ ਫਿਰ ਵੀ ਸ਼ੁਕਰ 'ਚ ਰਹਿੰਦਾ ਹੈ, ਮਸਤੀ 'ਚ ਰਹਿੰਦਾ ਹੈ, ਪਿਆਰ 'ਚ ਰਹਿੰਦਾ, ਉਹ ਫਕੀਰ ਹੈ। ਪਰ ਉਹ ਬਾਦਸ਼ਾਹਾਂ ਦਾ ਬਾਦਸ਼ਾਹ ਹੈ ਕਿਉਂਕਿ ਉਹਦੇ ਕੋਲ ਰੱਬ ਦੀ ਯਾਦ ਹੈ, ਰੱਬ ਦਾ ਨਾਂ ਹੈ। ਔਰ ਕਬੀਰ ਸਾਹਿਬ ਕਹਿੰਦੇ ਨੇ ਕਿ ਹੈ, ਕਹਿੰਦੇ ਨੇ ਹਾਥੀਆਂ ਜਿਹੜਾ ਘੋੜਿਆਂ ਨੂੰ, ਗਏ ਕਹਿੰਦੇ ਨੇ ਹਾਥੀ ਨੂੰ, ਵਾਹਨ ਸਵਾਰੀ, ਕਿ ਵੀ ਜਿਨ੍ਹਾਂ ਦੇ ਕੋਲ ਹਾਥੀਆਂ ਘੋੜਿਆਂ ਦੀਆਂ ਸਘਨ ਘਨ, ਬਹੁਤ ਸਾਰੇ ਹਾਥੀ, ਬਹੁਤ ਸਾਰੇ ਘੋੜੇ, ਅਣਗਿਣਤ ਇਹ ਸਵਾਰੀਆਂ ਸਨ। ਲਾਖ ਤਜਾ ਫਹਿਰਾਏ, ਤਜਾ ਕਹਿੰਦੇ ਨੇ ਫਲੈਗ ਨੂੰ, ਝੰਡੇ ਨੂੰ, ਔਰ ਜਿਨ੍ਹਾਂ ਦੇ ਲੱਖਾਂ ਝੰਡੇ ਝੂਲਦੇ ਨੇ, ਕਿਉਂਕਿ ਹੁੰਦਾ ਇਹ ਸੀ ਵੀ ਜਿਸ ਇਲਾਕੇ ਨੂੰ ਫਤਿਹ ਕੀਤਾ ਉੱਥੇ ਜਾ ਕੇ ਵੀ ਉਹਦੀ ਰਿਆਸਤ ਦਾ ਝੰਡਾ ਪੁੱਟ ਦਿੱਤਾ, ਆਪਣਾ ਲਾ ਦਿੱਤਾ। ਔਰ ਇਸ ਕਿਸਮ ਦੇ ਲੱਖਾਂ ਝੰਡੇ ਝੁਲਾ ਦਿੱਤੇ ਜਿਨ੍ਹਾਂ ਬਾਦਸ਼ਾਹਾਂ ਨੇ, ਔਰ ਜਿਨ੍ਹਾਂ ਦੀ ਦੌਲਤ ਅਣਗਿਣਤ ਹਾਥੀ ਘੋੜੇ ਔਰ ਦੂਸਰਾ ਸੀ, ਇਹਾ ਸੁਖ ਤੇ ਭਿਖਾ ਭਲੀ, ਜੋ ਹਰ ਸਿਮਰਤ ਦਿਨ ਜਾਹੇ। ਪਰ ਜੇ ਇਹਨਾਂ ਬਾਦਸ਼ਾਹਾਂ ਨੂੰ ਰੱਬ ਭੁੱਲਿਆ ਹੋਇਆ, ਬਿਲਕੁਲ, ਫਿਰ ਇਹਨਾਂ ਦੇ ਨਾਲੋਂ ਉਹ ਫਕੀਰ ਚੰਗਾ ਹੈ ਕਿ ਇਸ ਤੋਂ ਭਿਖਾ ਹੁੰਦਾ ਕਿ ਮੰਗ ਕੇ ਖਾਣਾ, ਕਿ ਵੀ ਜੇ ਉਹਦੇ 'ਚ ਰੱਬ ਭੁੱਲਿਆ ਇਹਨਾਂ ਨੂੰ ਤੇ ਫਿਰ ਇਹਨਾਂ ਨਾਲੋਂ ਮੰਗ ਖਾਣਾ ਫਕੀਰ ਚੰਗਾ ਹੈ, ਜੋ ਹਰ ਸਿਮਰਤ ਦਿਨ ਜਾਹੇ, ਕਿ ਜਿਸ ਦਾ ਦਿਨ ਰੱਬ ਦੀ ਯਾਦ ਦੇ ਵਿੱਚ ਗੁਜ਼ਰਦਾ ਹੈ, ਰੱਬ ਨੂੰ ਯਾਦ ਕਰਦਿਆਂ ਗੁਜ਼ਰਦਾ। ਔਰ ਗੁਰੂ ਨਾਨਕ ਸਾਹਿਬ ਨੇ ਜਦੋਂ ਅਸੀਂ ਸੋਹਣੇ ਘਰ, ਮਹਿਲ ਔਰ ਬਹੁਤ ਚੰਗੇ ਜੀਵਨ ਸਟਾਈਲ ਦੀ ਗੱਲ ਕਰਦੇ ਹਾਂ, ਤੇ ਗੁਰੂ ਨਾਨਕ ਸਾਹਿਬ ਦਾ ਇੱਕ ਸ਼ਬਦ ਹੈ, ਯਾਦ ਦਹਾਨੀ ਕਰਵਾਉਂਦਾ ਹੈ
ਇਹ ਨਹੀਂ ਹੈ ਕਿ ਸਿੱਖੀ ਦੇ ਵਿੱਚ ਚੰਗਾ ਜਿਉਣਾ, ਚੰਗਾ ਖਾਣਾ ਜਾਂ ਚੰਗਾ ਘਰ, ਚੰਗੀ ਗੱਡੀ ਦਾ ਹੋਣਾ ਇਸ ਨੂੰ ਕੋਈ ਮਨਾਹੀ ਕੀਤੀ ਹੋਈ ਹੈ। ਪਰ ਗੁਰੂ ਸਾਹਿਬ ਦਾ ਫਰਮਾਨ ਹੈ, ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੈ ਚਾਓ, ਮਤ ਦੇਖ ਪੂਲਾ ਵਿਸਰੈ, ਤੇਰਾ ਚਿਤ ਨਾ ਆਵੈ ਨਾਉ। ਕਿ ਮੋਤੀਆਂ ਦੇ ਘਰ ਬਣਾਓ। ਪੁਰਾਤਨ ਪੰਜਾਬੀ ਚ ਮੰਦਰ ਘਰ ਨੂੰ ਕਹਿੰਦੇ ਸੀ। ਉਸ ਦੇ ਵਿੱਚ ਰਤਨ ਜੂਲ ਜੜ ਦਿਓ। ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ, ਇਹ ਸਾਰੀਆਂ ਹੀ ਹੁਣ ਖੁਸ਼ਬੂ ਵਾਲੀਆਂ ਚੀਜ਼ਾਂ ਨੇ। ਕਸਤੂਰੀ ਹੈ, ਕੇਸਰ ਹੈ, ਅਗਰ ਦੀ ਲੱਕੜ ਜਿਹਦੇ ਚੋਂ ਅਗਰਬੱਤੀ ਬਣਦੀ ਹੈ, ਕਸਤੂਰ ਹਿਰਨ ਦੀ ਨਾਭੀ ਚ ਹੁੰਦਾ, ਬਹੁਤ ਮਹਿੰਗੀ ਹੁੰਦੀ ਹੈ ਕਸਤੂਰੀ। ਕਿ ਉਸ ਘਰ ਦੇ ਵਿੱਚ ਮੋਤੀਆਂ ਔਰ ਹੀਰਿਆਂ ਨਾਲ ਜੜੇ ਦੇ ਵਿੱਚ ਖੁਸ਼ਬੂਆਂ ਜਿਹੜਾ ਉਹਦਾ ਲੇਪ ਕਰਨਾ ਹੈ, ਕਸਤੂਰ ਕੁੰਗੂ ਅਗਰ ਚੰਦਨ, ਚੰਦਨ ਖੁਸ਼ਬੂ, ਲੀਪ ਉਹਦਾ ਲੇਪ ਕਰੋ, ਲੀਪ ਆਵੈ ਚਾਓ। ਇਹਨਾਂ ਚਾਰ ਚ ਫਿਰ ਪਰ ਇੱਕ ਗੱਲ ਦਾ ਧਿਆਨ ਰਹੇ, ਮਤ ਦੇਖ ਪੂਲਾ ਵਿਸਰੈ, ਤੇਰਾ ਚਿਤ ਨਾ ਆਵੇ ਨਾ। ਕਿਤੇ ਇਸ ਕਿਸਮ ਦੇ ਘਰ ਚ ਬਹਿ ਕੇ ਉਹ ਰੱਬ ਨਾ ਭੁੱਲੇ, ਉਸ ਰੱਬ ਦੀ ਯਾਦ ਨਾ ਭੁੱਲੇ। ਔਰ ਇਹੀ ਹੈ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਤੈਨੂੰ ਰੱਬ ਨਾ ਭੁੱਲੇ, ਇਹ ਦੁਆ ਫਕੀਰਾਂ ਦੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅਧਿਆਇ ਸ਼ੁਰੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੀ ਰਾਏ ਤੇ ਸੁਝਾਅ ਭੇਜੇ। ਨਹੀਂ ਤਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਨਰਸ ਨੂੰ ਆਗਿਆ ਦਿਓ। ਦੇਖਦੇ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।